ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਜਿਹੜੀ ਸ਼ਖਸੀਅਤ ਖੜੀ ਆ ਇਹ ਬਹੁਤ ਬਿਜ਼ੀ ਇਨਸਾਨ ਨੇ। ਖਾਸ ਕਰਕੇ ਇਹ ਜਿਹੜੇ 3 ਦਿਨ ਆ ਹੋਣ ਜਾ ਰਹੇ, ਸਵੇਰ ਤੋਂ ਦੇਖ ਰਹੇ ਕਿ ਬਰਾੜ ਸਾਹਿਬ ਤੇ ਉਹਨਾਂ ਦੇ ਨਾਲ ਜਿੰਨੀ ਵੀ ਟੀਮ ਹੈ, ਜਿੰਨੇ ਵੀ ਵਲੰਟੀਅਰਸ ਆ, ਉਹ ਬਹੁਤ ਅਣਥੱਕ ਮਿਹਨਤ ਕਰ ਰਹੇ ਆ। ਪਰ ਅਸੀਂ ਬਹੁਤ ਮੁਸ਼ਕਿਲ ਨਾਲ ਬਰਾੜ ਸਾਹਿਬ ਤੋਂ 2 ਮਿੰਟ ਆਧਾਰੇ ਮੰਗੇ ਆ, ਉਹ ਗੱਲਬਾਤ ਕਰਦੇ ਆ। ਬਰਾੜ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਇੰਡੋ ਟੀਵੀ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਾਰੇ ਦਰਸ਼ਕਾਂ ਨੂੰ ਫੇਰ ਸਤਿ ਸ਼੍ਰੀ ਅਕਾਲ। ਤੇ ਮੈਨੂੰ ਲੱਗਦਾ ਅੱਜ ਉਹਨਾਂ ਨੇ ਦਿਨੇ ਬਹੁਤ ਇੰਜੋਏ ਕਰਿਆ ਹੋਣਾ ਤੁਹਾਡੇ ਜਰੀਏ। ਸੋ ਜੇਕਰ ਹਜੇ ਵੀ ਤੁਸੀਂ ਚਾਂਸ ਹੈਗਾ ਤਾਂ ਆ ਜਾਓ, 2 ਦਿਨ ਪਏ ਆ ਹਜੇ। ਸੋ ਬਾਈ ਜੀ ਅੱਜ ਦਾ ਪਹਿਲਾ ਦਿਨ ਤਕਰੀਬਨ ਮੁਕੰਮਲ ਹੋ ਚੁੱਕਾ ਆ ਤੇ ਕਿੱਦਾਂ ਦਾ ਦੇਖਦੇ ਹੋ, ਕਿੱਦਾਂ ਦਾ ਹੁੰਗਾਰਾ ਮਿਲਿਆ ਸਾਡੇ ਲੋਕਾਂ ਵੱਲੋਂ ਜਿਹੜੇ ਆਸਟ੍ਰੇਲੀਆ ਦੇ ਹਰ ਕੋਨੇ ਤੋਂ ਚੱਲ ਕੇ, ਕਿਉਂਕਿ ਪੂਰੇ ਸਾਲ ਭਰ ਜਿਹੜਾ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਇੰਤਜ਼ਾਰ ਰਹਿੰਦਾ ਆ ਤੇ ਜਦੋਂ ਹਰ ਕੋਨੇ ਤੋਂ ਚੱਲ ਕੇ ਪੰਜਾਬੀ ਇੱਥੇ ਪਹੁੰਚਿਆ ਤੁਹਾਡੇ ਵਿਹੜੇ 'ਚ ਤੇ ਕਿੱਦਾਂ ਦਾ ਹੁੰਗਾਰਾ ਮਿਲਿਆ? ਹੁੰਗਾਰਾ ਬਹੁਤ ਜ਼ਬਰਦਸਤ ਰਿਹਾ ਜੀ, ਪਰ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਆਪਦੇ ਬੰਨਿਓ ਮਹਿਸੂਸ ਕਰ ਰਹੇ ਹਾਂ ਵੀ ਸਾਡੇ ਤੋਂ ਹੁਣ ਤਾਂ ਹੀ ਰਹਿ ਗਈ ਹੋਣੀ ਆ। ਕਾਰਨ ਕੀ ਸੀ ਵੀ ਪਹਿਲਾ ਦਿਨ ਸੀ, ਬਹੁਤ ਸਾਰੀਆਂ ਚੀਜ਼ਾਂ ਉਵੇਂ ਨਹੀਂ ਹੋਈਆਂ ਜਿਵੇਂ ਪਲਾਨ ਹੁੰਦੀਆਂ ਕਈ ਵਾਰੀ। ਪਰ ਕੋਈ ਗੱਲ ਨਹੀਂ ਜੀ, ਅਗਲੇ 2 ਦਿਨਾਂ 'ਚ ਅਸੀਂ ਲਾਂਭੇ ਲਾ ਦਿਆਂਗੇ ਸਾਰੇ। ਤੇ ਪਰ ਕੁੱਲ ਮਿਲਾ ਕੇ ਜਿਹੜੀ ਐਕਸਪੈਕਟੇਸ਼ਨ ਹੁੰਦੀ ਹੈ ਨਾ, ਨੋਰਮਲ ਇੱਕ ਬਣਿਆ ਹੋਇਆ ਗੇਮਾਂ ਦਾ, ਵੀ ਪਹਿਲੇ ਦਿਨ ਰਸ਼ ਘੱਟ ਹੁੰਦਾ, ਦੂਜੇ ਦਿਨ ਬਾਹਲਾ ਜ਼ਿਆਦਾ ਹੋ ਜਾਂਦਾ। ਪਰ ਅੱਜ ਪਹਿਲੇ ਦਿਨ ਹੀ ਰਸ਼ ਬਹੁਤ ਜ਼ਿਆਦਾ ਪਿਆ। ਬਿਲਕੁਲ। ਥੋੜਾ ਥੋੜਾ ਜਿਹਾ ਵੈਦਰ ਦੀ ਗੱਲ ਆਉਂਦੀ ਆ ਵੀ 30 ਵੈਦਰ ਰਿਹਾ, ਹਵਾ ਨਹੀਂ ਸੀਗੀ, ਪਰ ਕੱਲ ਨੂੰ ਸੁਣਿਆ ਹਵਾ ਵੀ ਵਗ ਰਹੀ ਆ ਤੇ ਵੈਦਰ 30 ਤਾਂ ਰਹੂਗਾ, ਪਰ ਹਵਾ ਨਾਲ ਠੀਕ ਹੋ ਜਾਏਗਾ। ਪਰ ਅਸੀਂ ਥੋੜਾ ਜਿਹਾ ਗਿਲੇ ਕਰਨ ਦੀ ਆਦਤ ਹੁੰਦੀ ਆ, ਅਕਾਲ ਪੁਰਖ ਨਾਲ ਗਿਲਾ ਕਰ ਰਹੇ ਸੀ ਵੀ ਮੰਡੇ ਤੋਂ 22 ਆ ਵੈਦਰ, ਤੇ ਬੜਾ ਖੂਬਸੂਰਤ ਵੈਦਰ ਪਿਛਲੇ ਵੀਕ ਵੀ ਸੀਗਾ। ਸੋ ਇਸ ਕਰਕੇ ਥੋੜਾ ਜਿਹਾ ਕਿਤੇ ਨਾ ਕਿਤੇ ਦਿੱਕਤ ਆ ਰਹੀ ਹੈ ਇਸ ਚੀਜ਼ ਦੀ, ਵੈਦਰ ਦੀ। ਪਰ ਆਉਣ ਵਾਲੇ 2 ਦਿਨ ਜੇ ਅਕਾਲ ਪੁਰਖ ਨੇ ਵਧੀਆ ਲਾਏ ਤੇ ਸਾਡੇ ਵਲੰਟੀਅਰਾਂ ਨੂੰ ਵੀ ਥੋੜਾ ਜਿਹਾ ਰਾਹ ਪੈ ਜਾਣਗੇ, ਉਹਨਾਂ ਨੂੰ ਤਜਰਬਾ ਜਾ ਹੋ ਜੂਗਾ। ਜੇ ਤਜਰਬਾ ਹੋ ਗਿਆ ਤਾਂ ਫਿਰ ਅਸੀਂ ਇਦੋਂ ਵਧੀਆ ਕਰ ਲਾਂਗੇ। ਬਿਲਕੁਲ ਬਰਾੜ ਸਾਹਿਬ, ਮਾਂ ਜਿਹੜੀ ਹੁੰਦੀ ਉਹ ਆਪਣੇ ਬੱਚੇ ਦੀ ਤਾਰੀਫ ਕਰਦੀ ਹੁੰਦੀ ਹੈ। ਨਗੋਚਾਂ ਕੱਢਣੀਆਂ ਜਿਹੜੀਆਂ ਉਹ ਬੜੀਆਂ ਔਖੀਆਂ ਹੁੰਦੀਆਂ, ਪਰ ਇਹ ਤੁਹਾਡਾ ਵਡਾਪਾ ਨੇ ਆ ਕਿ ਤੁਸੀਂ ਕਿਤੇ ਕਹਿ ਰਹੇ ਹੋ ਕਿ ਲੋਕਾਂ ਵੱਲੋਂ ਤਾਂ ਭਰਪੂਰ ਹੁੰਗਾਰਾ ਮਿਲਿਆ, ਪਰ ਕਿਤੇ ਨਾ ਕਿਤੇ ਸਾਡੇ 'ਚ ਕੋਈ ਕਮੀ। ਮੇਰੇ ਖਿਆਲ ਮੌਸਮ ਦੀ ਗੱਲ ਹੈ ਤੇ ਉਹ ਸਾਡੀ ਪਹੁੰਚ ਤੋਂ ਬਾਹਰ ਦੀ ਗੱਲ ਹੈ, ਉਹ ਤਾਂ ਅਕਾਲ ਪੁਰਖ ਦੀ ਮਰਜ਼ੀ ਆ ਵੀ ਕਿੱਦਾਂ ਦਾ ਦਿਨ ਚੜ੍ਹਨਾ। ਪਰ ਮੈਂ ਜਿੱਦਾਂ ਤੁਸੀਂ ਰਾਤੀ ਗੱਲ ਕਰ ਰਹੇ ਸੀ ਕਿ ਰਜਿਸਟ੍ਰੇਸ਼ਨਾਂ ਦਾ ਰਿਕਾਰਡ ਟੁੱਟਿਆ ਆ, ਮੈਨੂੰ ਲੱਗਦਾ ਪਹਿਲੇ ਦਿਨ 'ਚ ਜਿਸ ਤਰੀਕੇ ਨਾਲ ਹੁੰਗਾਰਾ ਮਿਲਿਆ ਇਹ ਵੀ ਆਪਣੇ ਆਪ 'ਚ ਇੱਕ ਰਿਕਾਰਡ ਆ। ਹਾਂਜੀ, ਰਿਕਾਰਡ ਸਿੱਕੇਡਾ ਮੈਂ ਤਾਂ ਕਹਿਣਾ ਹੁੰਦਾ ਵੀ ਹਰ ਰੋਜ਼ ਹੀ ਨਵਾਂ ਰਿਕਾਰਡ ਬਣਾ ਰਹੀ ਹਾਂ, ਤੇ ਇਹ ਹੁਣ ਇੱਥੇ ਬਣੀ ਜਾਂਦੇ ਆ, ਫਿਰ ਅਗਲੇ ਸ਼ਹਿਰਾਂ 'ਚ ਬਣਨਗੇ। ਪਰ ਕੁੱਲ ਮਿਲਾ ਕੇ ਜਿਹੜੀ ਮੇਰੀ ਮੰਨਣ ਦੀ ਗੱਲ ਇਹ ਆ ਵੀ ਜੇ ਅਸੀਂ ਕਿਸੇ ਗੱਲ ਨੂੰ ਮੰਨਾਂਗੇ ਨਾ ਤਾਂ ਫਿਰ ਕੱਲ ਨੂੰ ਸੁਧਾਰ ਕਿਵੇਂ ਹੋਊਗਾ। ਅਸੀਂ ਜੇ ਸਾਨੂੰ ਕੋਈ ਕਹਿ ਰਿਹਾ ਵੀ ਫਲਾਨੀ ਚੀਜ਼ 'ਚ ਕਿਤੇ ਨਾ ਕਿਤੇ ਕਮੀ ਰਹਿ ਗਈ ਤਾਂ ਸਾਡੀ ਡਿਊਟੀ ਬਣਦੀ ਆ ਉਹਨੂੰ ਕਮੀ ਨੂੰ ਦੂਰ ਕਰਨ ਦੀ। ਮੈਂ ਦੇਖਿਆ ਸਾਡੀ ਸਾਰੀ ਟੀਮ ਨਾ, ਮੈਂ ਜਿਵੇਂ ਸਾਡੇ ਬੜਾ ਉਹਨਾਂ ਦੇ ਪ੍ਰੈਸ਼ਰ ਸੀ, ਮੈਂ ਸਭ ਨਾਲ ਇਕੱਲੇ ਨਾਲ ਗੱਲ ਕਰਦਾ ਰਿਹਾ, ਤੇ ਉਹਨਾਂ ਨੇ ਸ਼ਾਮ ਨੂੰ ਫਿਰ ਇੱਕ ਐਮਰਜੈਂਸੀ ਮੀਟਿੰਗ ਸੱਦੀ ਹੋਈ ਆ ਜਿਹਦੇ 'ਚ ਸਮੀਖਿਆ ਹੋਊਗੀ ਵੀ ਅੱਜ ਦੀਆਂ ਜਿਹੜੀਆਂ ਕਮੀਆਂ ਉਹ ਕੱਲ ਨੂੰ ਨਾ ਹੋਣ ਤਾਂ ਉਹਨਾਂ ਨੂੰ ਦੂਰ ਕਰੀਏ। ਪਰ ਕੁੱਲ ਮਿਲਾ ਕੇ ਜਿਹੜਾ ਫਿਰ ਵੀ ਵਲੰਟੀਅਰਸ ਨੇ ਉਹ ਹੈਲਪ ਕੀਤੀ ਆ, ਉਹ ਕੰਮ ਕੀਤਾ ਜਿਹੜਾ ਤੁਸੀਂ ਗਰਾਊਂਡ ਦੇਖ ਕੇ ਹੀ ਤੁਹਾਨੂੰ ਪਤਾ ਲੱਗ ਸਕਦਾ ਵੀ ਗਰਾਊਂਡ ਕਿੰਨਾ ਸਾਫ਼ ਸੁਥਰਾ ਪਿਆ। ਉਹ ਸਿਰਫ ਤਾਂ ਪਿਆ ਵੀ ਉਹ ਵਲੰਟੀਅਰਸ ਨੇ ਬੜੀ ਹੈਲਪ ਕੀਤੀ ਆ। ਸੋ ਬਿਲਕੁਲ ਪਤਾ ਨਹੀਂ ਕਿੰਨੇ ਕੁ ਅਣਗਿਣਤ ਹੱਥ ਜਿਹੜੇ ਆ, ਕਿੰਨੇ ਕੁ ਅਣਗਿਣਤ ਵਲੰਟੀਅਰਸ ਇਸ ਈਵੈਂਟ ਨੂੰ, ਇਸ ਬੁਲੰਦੀ ਤੱਕ ਪਹੁੰਚਾਉਣ ਦੀ ਮਿਹਨਤ ਕਰ ਰਹੇ ਆ। ਤੇ ਬਰਾੜ ਸਾਹਿਬ ਹੁਣਾਂ ਨੇ ਜਿਸ ਤਰੀਕੇ ਨਾਲ ਕਿਹਾ ਕਿ ਸ਼ਾਇਦ ਕਿਤੇ ਨਾ ਕਿਤੇ ਕਮੀ ਰਹਿ ਗਈ, ਪਰ 2 ਦਿਨ ਅਜੇ ਵੀ ਪਏ ਆ। ਤੇ ਬਰਾੜ ਸਾਹਿਬ, ਮੈਨੂੰ ਯਕੀਨ ਆ ਕਿ ਮੈਨੂੰ ਤਾਂ ਕੋਈ ਕਮੀ ਦਿਸੀ ਨਹੀਂ, ਪਰ ਹੋ ਸਕਦਾ ਆ ਤੁਸੀਂ ਪਾਰਖੂ ਨਜ਼ਰ ਆ ਤੁਹਾਡੀ, ਤੁਹਾਨੂੰ ਕੋਈ ਕਮੀ ਲੱਗੀ ਹੋ। ਪਰ ਜੇਕਰ ਤੁਸੀਂ ਜਾਂਦੇ ਜੇ ਸਾਡੀ ਕਮਿਊਨਿਟੀ ਵੱਲੋਂ ਕੋਈ ਕਮੀ ਰਹਿ ਗਈ ਆ ਤੇ ਉਹ ਵੀ ਜ਼ਰੂਰ ਦੱਸ ਕੇ ਜਾਓ, ਤਾਂ ਜੋ, ਕਿਉਂਕਿ ਇਹ ਇੱਕ ਈਵੈਂਟ ਇੱਦਾਂ ਦਾ ਜਿਹੜਾ ਵਿਦੇਸ਼ਾਂ ਦੀ ਧਰਤੀ 'ਤੇ ਇੱਕ ਛਾਪ ਗਹਿਰੀ ਛੱਡ ਗਿਆ ਤਾਂ ਅਸੀਂ ਹਰ ਸਾਲ ਨਵੀਂ ਬੁਲੰਦੀ ਛੂਹਨੇ ਆ। ਤੇ ਜੇ ਕੋਈ ਕਮੀ ਸਾਡੇ ਵੱਲੋਂ ਰਹਿ ਗਈ ਤਾਂ ਉਹ ਜ਼ਰੂਰ ਦੱਸੋ ਤਾਂ ਜੋ ਅਗਲੇ ਆਉਣ ਵਾਲੇ ਦਿਨਾਂ 'ਚ ਉਹ ਪੂਰੀ ਕੀਤੀ ਜਾ ਸਕੇ। ਨਹੀਂ, ਬਿਲਕੁਲ ਜੀ, ਦੇਖੋ ਕਮੀ ਮੈਨੂੰ ਨਹੀਂ ਕੋਈ ਮਹਿਸੂਸ ਹੋਈ ਕਿਸੇ ਕਿਸਮ ਦੀ ਰਹੀ, ਕਿਉਂਕਿ ਦਰਸ਼ਕ ਦਾ ਕੰਮ ਆ, ਉਹਨਾਂ ਨੇ ਆਉਣਾ ਤੇ ਉਹਨਾਂ ਨੂੰ ਅਸੀਂ ਜਿਹੜੇ ਇੰਤਜ਼ਾਮ ਜਾਂ ਸਬਜ਼ ਬਾਗ ਦਿਖਾਏ ਆ ਉਹਨਾਂ ਨੇ ਆਸ ਰੱਖਣੀ। ਜੇ ਅਸੀਂ ਉਹਨਾਂ ਨੂੰ ਇਦਾਂ ਦਾ ਕਹੀਏ ਨਾ ਵੀ ਅਸੀਂ ਆਹ ਕਰਾਂਗੇ ਤਾਂ ਹੋ ਸਕਦਾ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਪਰ ਜੇ ਅਸੀਂ ਕਿਹਾ ਤਾਂ ਸਾਨੂੰ ਕਹਿਣੀ ਤੇ ਕਰਨੀ ਦਾ ਇੱਕ ਹੋਣਾ ਪਊਗਾ। ਤੇ ਇਸ ਕਰਕੇ ਹਮੇਸ਼ਾ ਅਸੀਂ ਤਾਂ ਇਸ 'ਚ ਵਿਸ਼ਵਾਸ ਰੱਖਦੇ ਹਾਂ ਵੀ ਆਪਣੀ ਪੀੜ੍ਹੀ ਹੇਠ ਸੋਟਾ ਮਾਰੋ, ਕਿਉਂਕਿ ਜਿਹੜੀ ਸਾਡੀ ਟੀਮ ਆ ਉਹ ਬਹੁਤ ਹੀ ਇੱਕ ਕਹਿ ਸਕਦੇ ਮਿਹਨਤੀ ਤੇ ਹਿੰਮਤੀ ਲੋਕਾਂ ਦੀ ਬਣੀ ਹੋਈ ਟੀਮ ਆ। ਚਾਹੇ 200-400 ਚ ਟੀਮ ਤਾਂ ਚਾਹੇ 8 ਸਾਡੇ ਕਮੇਟੀ ਮੈਂਬਰਸ ਆ, ਪਰ 200 ਤੋਂ 400 ਜਿਹੜਾ ਵਲੰਟੀਅਰਸ ਫਿਰਦਾ ਉਹ ਸਾਰੀ ਟੀਮ ਦੇਖੀਏ ਤਾਂ ਬੜੀ ਪੋਲਾਈਟ ਟੀਮ ਆ ਤੇ ਉਹਨਾਂ ਨੇ ਆਪਦੀ ਜਾਨ ਲੜਾਈ ਹੈ ਜਿੰਨੀ ਵੀ ਲੜਾ ਸਕਦੇ ਆ। ਹਜੇ ਵੀ ਤੁਸੀਂ ਦੇਖ ਸਕਦੇ ਹੋ ਲੱਗੇ ਪਏ ਆ ਤੇ ਹਜੇ 2 ਘੰਟੇ ਹੋਰ ਚੱਲੂਗਾ, ਪਰ ਫਿਰ ਵੀ
ਅਸੀਂ ਉਹ ਲੋਕ ਆ ਵੀ ਜਿਹੜੇ ਅਸੀਂ ਆਪਦੀ ਗਲਤੀ ਮੰਨ ਸਕਦੇ ਆ। ਸਾਨੂੰ ਸਿੱਖੀ 'ਚ ਇਹੀ ਪਹਿਲੀਆਂ ਗੱਲਾਂ ਵੀ ਅਸੀਂ ਮੰਨਣਾ, ਤੇ ਅਸੀਂ ਉਹ ਮੰਨਦੇ ਆ ਜੇ ਕਿਤੇ ਗਲਤੀ ਹੋਈ ਆ। ਤੇ ਪਰ ਸਾਨੂੰ ਅਸੀਂ ਇੱਕ ਬੇਨਤੀ ਜ਼ਰੂਰ ਕਰਦੇ ਆ ਬਾਰ-ਬਾਰ ਵੀ ਜਿਹੜੀ ਵੀ ਚੀਜ਼ ਤੁਹਾਨੂੰ ਕਮੀ ਲੱਗੇ ਉਹ ਸਾਨੂੰ ਦੱਸਿਓ। ਬਿਲਕੁਲ ਉਹਨੂੰ ਸੋਸ਼ਲ ਮੀਡੀਆ ਤੇ ਪਾ ਕੇ ਲਾਈਕ ਵਿਊ ਸ਼ੇਅਰ ਦੇ ਚੱਕਰ 'ਚ ਨਾ ਪਿਓ, ਸਾਨੂੰ ਦੱਸਿਓ, ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਵੀ ਇੱਕ ਇਨਸਾਨ ਆ, ਅਸੀਂ ਵੀ ਇੱਕ ਆਮ ਤੁਹਾਡੇ ਵਰਗੇ ਸੱਜਣ ਮਿੱਤਰ ਆ, ਤੇ ਇਸ ਕਰਕੇ ਸਾਨੂੰ ਜਿਹੜਾ ਅਸੀਂ ਕਰ ਸਕਦੇ ਆ ਉਹਦਾ ਕੀਤਾ ਬੈਸਟ। ਤੇ ਜੇ ਕਿਤੇ ਕਮੀ ਲੱਗੇ, ਮੰਨ ਲਓ ਕਿਤੇ ਰਸ਼ ਪੈ ਰਿਹਾ ਤੇ ਤੁਹਾਨੂੰ ਲੱਗ ਰਿਹਾ ਵੀ ਇੱਥੇ ਬੰਦਿਆਂ ਦੀ ਘਾਟ ਆ, ਤਾਂ ਤੁਸੀਂ ਖੜੇ ਹੋ ਜਾਓ, ਆਪ ਖੜੇ ਹੋ ਜਾਓ। ਇਹ ਸਿੱਖਾਂ ਦੀਆਂ ਖੇਡਾਂ, ਸੇਵਾ ਨਿਭਾਉਣੀ ਆ ਤੇ ਆਪਾਂ ਖੜੇ ਹੋ ਸਕਦੇ। ਸੇਵਾ ਆਏ ਆ ਬਹੁਤ ਦੂਰੋਂ ਲੋਕਾਂ ਨੇ ਜ਼ਿੰਮੇਵਾਰੀਆਂ ਲਈਆਂ ਵੀ ਸਾਨੂੰ ਲੰਗਰ 'ਚ ਟਾਈਮ ਦਿਓ। ਸੋ ਇਸ ਢੰਗ ਨਾਲ ਸਾਰੇ ਰਲ ਮਿਲ ਕੇ ਆਪਾਂ ਇਹਨਾਂ ਖੇਡਾਂ ਨੂੰ ਕਾਮਯਾਬ ਕਰ ਲਈਏ। ਸੋ ਬਰਾੜ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ, ਮੈਨੂੰ ਪਤਾ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ, ਤੇ ਮੇਰੇ ਵੱਲੋਂ ਤੁਹਾਡੇ ਆਉਣ ਵਾਲੇ 2 ਦਿਨਾਂ ਦੀ ਸ਼ੁਭ ਕਾਮਨਾਵਾਂ, ਕਿਉਂਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਸ ਈਵੈਂਟ ਨੂੰ, ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਹਰ ਸਾਲ ਨਵੀਂ ਬੁਲੰਦੀ ਤੇ ਲੈ ਕੇ ਜਾਣਾ। ਬਹੁਤ ਬਹੁਤ ਸ਼ੁਭ ਕਾਮਨਾਵਾਂ ਬਰਾੜ ਸਾਹਿਬ, ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਜੀ। ਤੇ ਕੱਲ ਨੂੰ ਇੰਡੋਜ਼ ਤੇ ਫੇਰ ਦੇਖਦੇ ਰਹੋ ਲਾਈਵ, ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ। ਅੱਜ ਮੈਂ ਤੁਹਾਨੂੰ ਬੇਨਤੀ ਇੱਕ ਹੋਰ ਕਰਨੀ ਚਾਹਾਂਗਾ, ਸਾਡਾ ਜਿੰਨਾ ਮੀਡੀਆ ਨਾ ਉਹ ਤਕਰੀਬਨ ਇਸ ਸਰਾਊਂਡਿੰਗ